ਕਰੀਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਦਿੱਲੀ ਵਾਲੀ ਸ਼ਰਾਬ ਪਾਲਿਸੀ ਨੇ ਖਾਸਾ ਗਾਹ ਪਾਤਾ। ਇੱਕ ਮੰਤਰੀ ਵੀ ਅੰਦਰ ਚਲਾ ਗਿਆ ਤੇ ਹੁਣ ਸਰਕਾਰ ਦੇ ਵਿੱਚ, ਦਿੱਲੀ ਦੇ ਵਿੱਚ ਬਿਊਰੋਕ੍ਰੇਸੀ ਨੂੰ ਲੈ ਕੇ ਤੇ ਸਰਕਾਰ ਦੇ ਵਿੱਚ ਕਾਫੀ ਤਰਥੱਲੀ ਮੱਚੀ ਹੋਈ ਆ। ਇਸੇ ਦਰਮਿਆਨ ਸੁਣਨ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਹੁਣ ਪੰਜਾਬ ਸਰਕਾਰ ਵੀ ਦਿੱਲੀ ਵਾਲੀ ਸ਼ਰਾਬ ਪਾਲਿਸੀ ਨੂੰ ਕਰ ਗਈ ਹੈ ਤੌਬਾ ਤੇ ਵਾਪਸ ਲੈਣ ਦੀ ਤਿਆਰੀ ਦੇ ਵਿੱਚ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਜੀ ਕਿ ਇੱਕੋ ਇੱਕ ਪ੍ਰਚਾਰ ਸੀਗਾ ਆਮ ਆਦਮੀ ਪਾਰਟੀ ਦਾ, ਦਿੱਲੀ ਮਾਡਲ। ਜੀ ਤੇ ਦਿੱਲੀ ਮਾਡਲ ਦਾ ਅਸਰ ਸੀਗਾ ਕਿ ਜਿਹੜੀ ਪਾਲਿਸੀ ਉੱਥੇ ਸਾਲ ਪਹਿਲਾਂ ਆਉਂਦੀ ਹੈ, ਅਗਲੇ ਸਾਲ ਇੱਥੇ ਆ ਜਾਂਦੀ ਹੈ। 2020-21 ਦੇ ਵਿੱਚ ਪਾਲਿਸੀ ਦਿੱਲੀ ਲਿਆਂਦੀ ਗਈ ਜੀ ਔਰ 22 ਚ ਪੰਜਾਬ ਲਿਆਈ। 1 ਜੁਲਾਈ 2022 ਨੂੰ ਇਹ ਪਾਲਿਸੀ ਪੰਜਾਬ ਦੇ ਵਿੱਚ ਇਹਨਾਂ ਨੇ ਅਮਲੀ ਜਾਮਾ ਪਹਿਨਾਉਣ ਨੂੰ ਉਹਨੂੰ ਅੰਤਮ ਰੂਪ ਦਿੱਤਾ ਤੇ ਜੁਲਾਈ ਮਹੀਨੇ ਚ ਪਰ ਉਹਨੂੰ ਚੈਲੰਜ ਵੀ ਹੋ ਗਿਆ। ਪਰ ਉਹ ਸਭ ਦੇ ਦਰਮਿਆਨ ਇਹਨਾਂ ਨੇ ਉਸ ਨੂੰ ਅਮਲੀ ਜਾਮਾ ਪਹਿਨਾਇਆ ਤੇ ਉਹਦੇ ਤਹਿਤ ਅੱਗੇ ਵਧੇ। ਨਵੀਂ ਦਿੱਲੀ ਪਾਲਿਸੀ ਦੇ ਹਿਸਾਬ ਨਾਲ ਅੱਗੇ ਵਧਣ ਦਾ ਮਤਲਬ ਸੀਗਾ ਕਿ ਹਾਂਜੀ ਅਸੀਂ ਪੰਜਾਬ ਦੇ ਵਿੱਚ ਰੁਜ਼ਗਾਰ ਪੈਦਾ ਕਰਨਾ ਹੈ ਜੀ, ਅਸੀਂ ਸ਼ਰਾਬ ਤੋਂ ਆਮਦਨ ਵਧਾਉਣੀ ਹੈ ਜੀ, ਅਸੀਂ ਇਹਦੇ ਨਾਲ ਮਤਲਬ ਕਿ ਲੋਕਾਂ ਨੂੰ ਸਸਤੀ ਸ਼ਰਾਬ ਦੇਣੀ ਹੈ ਜੀ। ਪਰ ਹੋਇਆ ਸਾਰਾ ਕੁਝ ਉਲਟ। 2 ਘਰਾਣਿਆਂ ਦਾ ਕੰਟਰੋਲ ਆ ਗਿਆ। ਸ਼ਰਾਬ ਦੇ ਠੇਕੇ ਸਿਰਫ ਬੜੇ ਘਰਾਂ ਕੋਲੇ ਚਲੇ ਗਏ ਤੇ ਸ਼ਰਾਬ 10% ਮਹਿੰਗੀ ਹੋ ਗਈ। ਤੇ ਉਹਦੇ ਨਾਲ ਬੇਸ਼ੱਕ ਇਹ ਦਮ ਭਰ ਰਹੇ ਨੇ ਕਿ ਹਾਂਜੀ ਦੇਖੋ ਖਜ਼ਾਨੇ 'ਚ 3000 ਕਰੋੜ ਰੁਪਇਆ ਵੱਧ ਆ ਗਿਆ, ਤੇ ਉਹ ਤਾਂ ਫਿਰ ਮਹਿੰਗੀ ਹੋਣ ਕਰਕੇ ਵੀ ਆਇਆ ਜੀ। ਸੋ ਇਸ ਹਵਾਲੇ ਨਾਲ ਮਤਲਬ ਕਿ ਸਰਕਾਰ ਨੇ ਉਹਦਾ ਪੱਖ ਪੂਰਿਆ। ਹੁਣ ਸਵਾਲ ਇਹ ਖੜਾ ਕਿ ਜੇਕਰ ਉਹ ਸ਼ਰਾਬ ਪਾਲਿਸੀ ਸਹੀ ਸੀ ਤਾਂ ਦਿੱਲੀ 'ਚ ਵਾਪਸ ਕਿਉਂ ਲਈ? ਜੇ ਉਹ ਸ਼ਰਾਬ ਪਾਲਿਸੀ ਸਹੀ ਸੀ ਤਾਂ ਹੁਣ ਪੰਜਾਬ 'ਚ ਉਸ ਪਾਲਿਸੀ ਨੂੰ ਵਾਪਸ ਲੈਣ ਦੀ ਤਿਆਰੀ ਕਿਉਂ? ਪ੍ਰਚਾਰ ਤੇ ਇਹੀ ਗਿਆ ਕਿ ਸਹੀ ਹੈ, ਬੜਾ ਪ੍ਰਚਾਰਿਆ ਸੀ। ਤੇ ਉਸ ਪਾਲਿਸੀ ਦੇ ਤਹਿਤ ਜਿੱਦਾਂ ਹੀ ਦਿੱਲੀ ਵਾਲਾ ਮਸਲਾ ਅੱਗੇ ਵਧਿਆ, ਸੀਬੀਆਈ ਦੀ ਰਡਾਰ ਤੇ ਮਨੀਸ਼ ਸਿਸੋਦੀਆ ਆਏ, ਤਾਂ ਇੱਧਰ ਪੰਜਾਬ ਵਾਲਿਆਂ ਨੇ ਆਪਣੀਆਂ ਫਾਈਲਾਂ 'ਚ ਨਾ ਕਈ ਚੀਜ਼ਾਂ ਦਰੁਸਤ ਕਰਨੀਆਂ ਸ਼ੁਰੂ ਕਰਨੀਆਂ ਸੀ। ਕਿਤੇ ਫਲੂਇਡ ਲਾ ਕੇ, ਕਿਤੇ ਚੇਪੀ ਲਾ ਕੇ, ਕਿਤੇ ਉਹਨੂੰ ਬਦਲ ਕੇ ਬੜਾ ਕੁਝ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜੀ। ਪਰ ਜਦੋਂ ਉਹ ਦੂਸਰੀ ਪੁੱਛਗਿੱਛ ਦੌਰਾਨ 8 ਘੰਟੇ ਦੀ ਪੁੱਛਗਿੱਛ ਤੋਂ ਮਨੀਸ਼ ਸਿਸੋਦੀਆ ਗ੍ਰਿਫਤਾਰ ਹੋ ਗਏ, ਉਹ ਤੋਂ ਬਾਅਦ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਤੋਂ ਬਾਅਦ 2 ਬਦਲਾਅ ਕਰ ਚੁੱਕੇ ਨੇ, ਤੀਜਾ ਬਦਲਾਅ ਕਰਨ ਵਾਲੇ ਨੇ, ਕਿਉਂਕਿ ਬਦਲਾਅ ਵਾਲੀ ਸਰਕਾਰ ਹੈ। ਪਹਿਲਾ ਬਦਲਾਅ ਕੀਤਾ ਕਿ ਲਾਇਸੈਂਸ ਵਾਲਾ ਜਿਹੜਾ ਨਵਿਆਉਣ ਵਾਲਾ ਲਾਇਸੈਂਸ ਫਾਰਮ ਸੀਗਾ ਉਹਨੂੰ ਵੈਬਸਾਈਟ ਤੇ ਪਾ ਕੇ ਦੂਏ ਦਿਨੇ ਹਟਾ ਲਿਆ। ਫਿਰ ਅੰਦਰ ਖਾਤੇ ਇਹ ਯੋਜਨਾ ਘੜੀ ਕਿ ਹੁਣ ਆਪਾਂ ਇਸ ਵਾਰ ਠੇਕਿਆਂ ਦੀ ਨਿਲਾਮੀ ਨਾ ਕਰਾਓ। ਅਪ੍ਰੈਲ ਤੋਂ ਨਵਾਂ ਸਾਲ ਸ਼ੁਰੂ ਹੋਣਾ ਹੁੰਦਾ, ਵਿੱਤੀ ਵਰ੍ਹਾ ਜੀ। ਤੇ ਹੁਣ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਵਿੱਤੀ ਵਰ੍ਹੇ ਤੋਂ ਮਤਲਬ ਇਹ ਮਾਰਚ ਮਹੀਨੇ 'ਚ ਇਹਨਾਂ ਨੇ ਇਹ ਕਿ ਸੈਸ਼ਨ ਨਿਬੇੜਨ ਤੋਂ ਬਾਅਦ ਇਸ ਨੂੰ ਅੰਤਮ ਰੂਪ ਦਿਓ ਕਿ ਆਪਾਂ ਸ਼ਰਾਬ ਪਾਲਿਸੀ ਉਹ ਬਦਲ ਦਈਏ। ਠੀਕ ਹੈ। ਤੇ ਉਸ ਦੀ ਵਿਉਂਤਬੰਦੀ ਲਗਭਗ ਹੋ ਗਈ ਆ। ਮਤਲਬ ਹਰਪਾਲ ਚੀਮਾ ਹੋਰਾਂ ਦਾ ਤੁਸੀਂ ਇਹ ਬੋਲ ਤੋਂ ਅੰਦਾਜ਼ਾ ਲਾ ਲਓ ਜੀ। ਉਹ ਕਹਿੰਦੇ ਸੂਬੇ 'ਚ ਐਕਸਾਈਜ਼ ਵਿਭਾਗ ਵਿੱਚ 3000 ਕਰੋੜ ਦੀ ਜ਼ਿਆਦਾ ਆਮਦਨ ਹੋਈ ਆ। ਠੀਕ ਹੈ। ਜਿਹਦਾ ਸਿਹਰਾ ਸਾਡੀ ਸਰਕਾਰ ਨੂੰ, ਸਾਡੀ ਪਾਲਿਸੀ ਨੂੰ, ਸ਼ਰਾਬ ਪਾਲਿਸੀ ਨੂੰ ਜਾਂਦਾ ਹੈ ਕਿ ਉਹ ਪਾਲਿਸੀ ਬਹੁਤ ਚੰਗੀ ਆ। ਹਾਲਾਂਕਿ ਇਹਦੇ ਵਿੱਚ ਮਤਲਬ ਕਈ ਉਣਤਾਈਆਂ ਨੇ ਕਹਿੰਦੇ, ਜਾਂ ਕਈ ਕੁਝ ਠੀਕ ਹੋਣ ਵਾਲਾ ਤੇ ਅਸੀਂ ਇਸ ਮਹੀਨੇ ਹੀ ਇਸ ਪਾਲਿਸੀ ਦੇ ਵਿੱਚ ਨਵੇਂ ਬਦਲਾਅ ਲਿਆ ਸਕਦੇ ਹਾਂ, ਨਵੀਂ ਤਿਆਰੀ ਕਰਕੇ ਨਵੇਂ ਰੂਪ 'ਚ ਸਾਹਮਣੇ ਆ ਸਕਦੇ ਹਾਂ। ਇਹਦਾ ਕੀ ਮਤਲਬ ਹੈ ਜੀ? ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਪਾਲਿਸੀ ਇੰਨੀ ਚੰਗੀ ਹੈ ਨੇ 3000 ਕਰੋੜ ਰੁਪਏ ਦੀ ਆਮਦਨ ਵਧਾਤੀ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਇਸੇ ਮਹੀਨੇ ਅਸੀਂ ਨਵੀਂ ਪਾਲਿਸੀ ਵੀ ਲਿਆਵਾਂਗੇ। ਫਿਰ ਨਵੀਂ ਕਿਉਂ ਭਾਈ? ਨਵੀਂ ਤਾਂ ਹੁਣ ਤੁਸੀਂ ਲਿਆਏ ਇਸ ਵੇਲੇ 6 ਮਹੀਨੇ 7 ਮਹੀਨੇ ਜੁਲਾਈ 'ਚ ਲਿਆਏ ਹੋ। ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, 6-7 ਮਹੀਨੇ ਹੋਏ ਆ ਸਾਰੇ। ਪਰ ਹੁਣ ਇਹਦੇ ਪਿੱਛੇ ਕਹਾਣੀ ਦੇਖੋ ਪ੍ਰਵੀਨ ਜੀ, ਜਿਹੜੀ ਸਮਝ ਆਉਂਦੀ ਹੈ ਕਿ ਸਰਕਾਰ ਇਸ ਪਾਲਿਸੀ ਤੋਂ ਭੱਜਣਾ ਕਿਉਂ ਚਾਹੁੰਦੀ ਹੈ। ਠੀਕ ਹੈ। ਜਦੋਂ ਸਰਕਾਰ ਇਸ ਨਵੀਂ ਪਾਲਿਸੀ ਤਹਿਤ ਲਿਆਈ ਤਾਂ ਜਿਹੜਾ L1 ਲਾਇਸੈਂਸ ਹੁੰਦਾ ਉਹ L1 ਲਾਇਸੈਂਸ ਦੇ ਰਾਹੀਂ ਸਿਰਫ 2 ਕੰਪਨੀਆਂ ਦਾ ਕੰਟਰੋਲ ਆ ਗਿਆ ਪੰਜਾਬ 'ਚ ਜੀ। ਜਿਹਨੇ ਵੀ ਪੰਜਾਬ 'ਚ ਸ਼ਰਾਬ ਦਾ ਕਾਰੋਬਾਰ ਕਰਨਾ ਹੈ ਉਹਨੂੰ ਆਹ ਥੋਕ ਦੀਆਂ 2 ਕੰਪਨੀਆਂ ਤੋਂ ਹੀ ਮਾਲ ਖਰੀਦ ਕੇ ਵੇਚਣਾ ਪੈਣਾ। ਠੀਕ ਹੈ। ਮਤਲਬ ਹੁਣ ਬਾਜ਼ਾਰ 'ਚ ਖੁੱਲਾ ਨਹੀਂਗਾ ਮਾਲ, ਕੰਪਨੀਆਂ ਦਾ ਕੰਪੀਟੀਸ਼ਨ ਨਹੀਂਗਾ, 2 ਕੰਪਨੀਆਂ ਹੀ ਹੈ ਤੇ ਉਹਨਾਂ ਕੋਲ ਜਿਹੜਾ ਬ੍ਰਾਂਡ ਹੈ, ਜਿਹੜਾ ਮਾਲ ਹੈ, ਤੁਹਾਨੂੰ ਉਹੀ ਵੇਚਣਾ ਤੁਸੀਂ ਲੈ ਕੇ। ਤੇ ਇਸ ਨਾਲ ਇਹ ਪਾਲਿਸੀ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋਏ ਕਿ ਭਾਈ ਇਹ ਤਾਂ ਤੁਸੀਂ 2 ਘਰਾਣਿਆਂ ਦਾ ਕਬਜ਼ਾ, ਇਹ ਤਾਂ ਅਬਾਨੀ ਅਡਾਨੀ ਵਾਲਾ ਫਾਰਮੂਲਾ। ਸੋ ਇਹਦਾ ਵਿਰੋਧ ਹੋਇਆ। ਫਿਰ ਇਹਦੇ ਨਾਲ ਹੋਇਆ ਕਿ ਅੰਗਰੇਜ਼ੀ ਤਾਂ ਅੰਗਰੇਜ਼ੀ, ਦੇਸੀ ਸ਼ਰਾਬ ਵੀ 10% ਤੱਕ ਮਹਿੰਗੀਆਂ ਹੋ ਗਈਆਂ ਸਾਰੀਆਂ ਸ਼ਰਾਬਾਂ। ਤੇ ਉਹ ਮਹਿੰਗਾ ਹੋਣ ਨਾਲ ਲੋਕਾਂ ਤੇ ਕਹਿੰਦੇ ਜੀ ਅਸਰ ਪੈਂਦਾ। ਹੋਰ ਛੱਡੋ, ਜਿਹੜੇ ਆਪਾਂ ਪਿਛਲੇ 2-3 ਦਿਨਾਂ ਤੋਂ ਗੱਲ ਕਰਦੇ ਆ ਰਹੇ ਸੀ ਕਿ ਇਹਨਾਂ ਨੇ ਜ਼ੋਨ ਇਹੋ ਜਿਹੇ ਬਣਾਤੇ ਕਿ ਇੰਨੇ ਮਹਿੰਗੇ ਹੋ ਗਏ ਕਿ ਆਮ ਬੰਦਾ ਸ਼ਰਾਬ ਦਾ ਠੇਕਾ ਵੀ ਨਹੀਂ ਲੈ ਸਕਦਾ। ਤੇ ਜਿਹਨਾਂ ਛੋਟੇ-ਛੋਟੇ ਠੇਕੇਦਾਰ ਲੈਂਦੇ ਸੀ ਉਹਦੇ ਨਾਲ ਵੱਧ ਰੁਜ਼ਗਾਰ ਮਿਲਦਾ ਸੀ, ਸਾਰਾ ਕੁਝ ਉਹ ਗਿਆ। ਤਾਂ ਹੁਣ ਇਹਦੇ ਵਿੱਚ
ਜਿਹੜੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਠੇਕੇਦਾਰ ਨੇ ਛੋਟੇ ਬੜੇ, ਉਹਨਾਂ ਨੇ ਸਰਕਾਰ ਨੂੰ ਲਿਖ ਕੇ ਦਿੱਤਾ ਕਿ ਭਾਈ ਜਿਹੜਾ 30 ਕਰੋੜ ਰੁਪਏ ਵਾਲਾ ਜ਼ੋਨ ਬਣਾਇਆ ਤੁਸੀਂ, 30 ਕਰੋੜ ਵਾਲਾ ਗਰੁੱਪ ਹੋਣਾ ਚਾਹੀਦਾ ਪ੍ਰਵੀਨ ਜੀ। ਜੇਕਰ 30 ਕਰੋੜ ਵਾਲਾ ਗਰੁੱਪ ਹੋਊਗਾ ਤਾਂ ਹੀ ਉਹ ਸ਼ਰਾਬ ਦੇ ਠੇਕੇ ਖਰੀਦ ਸਕਦਾ। ਸੋ ਹੁਣ ਕਹਿੰਦੇ 30 ਕਰੋੜ ਵਾਲਾ ਗਰੁੱਪ ਹੋਵੇ ਨਾ ਤੇ ਬੰਦਾ ਸ਼ਰਾਬ ਦੇ ਠੇਕੇ ਖਰੀਦ ਨਾ ਸਕੇ, ਇਸ ਲਈ ਫਿਰ ਬੜੇ ਘਰਾਣੇ ਖਰੀਦਦੇ ਨੇ। ਸੋ ਇਹ ਹੱਦ ਹਟਾਓ। ਸੋ ਆਹ ਸਾਰੀਆਂ ਗੱਲਾਂ ਤੇ ਗੌਰ ਕਰਦਿਆਂ ਸਰਕਾਰ ਨੇ ਹੁਣ ਫੈਸਲਾ ਕੀਤਾ ਹੈ ਕਿ ਅਸੀਂ ਜੀ ਸ਼ਰਾਬ ਦੀ ਨੀਤੀ ਨੂੰ ਬਦਲਾਂਗੇ, ਸ਼ਰਾਬ ਪਾਲਿਸੀ ਬਦਲਾਂਗੇ। ਹੁਣ ਕਿਹੜੀਆਂ ਗੱਲਾਂ ਤੇ ਗੌਰ ਕਰ ਰਹੇ ਨੇ? ਇੱਕ ਤਾਂ ਜੀ ਕਿ 2 ਘਰਾਣਿਆਂ ਦਾ ਕਬਜ਼ਾ, ਇੱਕ ਜੀ L1 ਲਾਇਸੈਂਸ ਵਾਲਾ ਮਸਲਾ, ਇੱਕ 10% ਮਹਿੰਗਾਈ ਵਾਲਾ ਮਸਲਾ, ਇੱਕ ਜੀ ਕਹਿੰਦੇ ਕਿ ਜਿਹੜਾ 30 ਕਰੋੜ ਦੇ ਗਰੁੱਪ ਨੇ ਇਹ ਉਹ ਨੇ ਜਿਹੜੇ ਕਾਗਜ਼ਾਂ 'ਚ ਦਿਖਦੇ ਨੇ, ਜਿਹਦੇ ਤਹਿਤ ਕਹਿ ਕੇ ਬਦਲਾਉਣਾ, ਪਰ ਜਿਹੜੀ ਕਾਗਜ਼ਾਂ ਦੇ ਪਿੱਛੇ ਨਹੀਂ ਦਿਖਦੀ ਉਹ ਮਾਮਲਾ ਗ੍ਰਿਫਤਾਰੀ ਹੈ। ਉਹ ਮਾਮਲਾ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਫਸੇ ਅਧਿਕਾਰੀਆਂ ਤੋਂ ਲੈ ਕੇ ਮੰਤਰੀ ਸੰਤਰੀ ਤੱਕ ਨੇ, ਜਿਹਦਾ ਡਰ ਹੁਣ ਪੰਜਾਬ ਦੇ ਮੰਤਰੀਆਂ ਨੂੰ ਵੀ, ਪੰਜਾਬ ਦੇ MLA ਨੂੰ, ਪੰਜਾਬ ਦੇ ਅਫਸਰਾਂ ਨੂੰ ਵੀ ਹੈ। ਸੋ ਉਹਦੇ ਵਿੱਚੋਂ ਇਹ ਕਹਾਣੀ ਨਿਕਲ ਰਹੀ ਹੈ ਕਿ ਪਹਿਲਾਂ ਤੁਸੀਂ ਫਾਰਮ ਹਟਾਇਆ, ਫਿਰ ਤੁਸੀਂ ਸੋਚਿਆ ਕਿ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨਹੀਂ ਕਰਾਂਗੇ, ਹੁਣ ਕਹਿੰਦੇ ਭੋਗੇ ਪਾਓ, ਨਾ ਹੋਊ ਬਾਂਸ ਤੇ ਨਾ ਵੱਜੂ ਬਾਂਸਰੀ, ਆਪਾਂ ਪਾਲਿਸੀ ਉਹ ਖਤਮ ਕਰ ਦੋ। ਪਰ ਜਨਾਬ ਜੇ ਸੱਪ ਲੰਘ ਜਵੇ ਨਾ ਤਾਂ ਉੱਥੇ ਲੀਕ ਬਣ ਜਾਂਦੀ ਹੈ। ਸੋ ਇਸ ਲਈ ਲੀਕ ਨੂੰ ਵੀ ਕੁੱਟਦੇ ਲੋਕ ਦੇਖੇ ਨੇ। ਸੋ ਇਹ ਉਹ ਲੀਕ ਤੇ ਕੁੱਟਣ ਵਾਲਾ ਕੰਮ ਨਾ ਬਾਅਦ ਚ ਹੋ ਜਾਵੇ, ਇਹ ਫਿਕਰਮੰਦੀ ਅਜੇ ਵੀ ਸਰਕਾਰ ਨੂੰ ਖੜੀ ਆ। ਕਿਉਂਕਿ ਦਿੱਲੀ ਚ ਵੀ ਪਾਲਿਸੀ ਦਾ ਵਾਪਸ ਲੈ ਲਈ ਸੀ ਤੇ ਪਾਲਿਸੀ ਵਾਪਸ ਲੈਣ ਤੋਂ ਉਹਦੀ ਮਾਮਲਾ ਬੰਦ ਨਹੀਂ ਹੋਇਆ। ਇਹਦਾ ਮਤਲਬ ਉੱਥੇ ਰਾਜਨੀਤੀ ਵੀ ਇਹਦੇ ਖਿਲਾਫ ਬਰਾਬਰ ਚੱਲ ਰਹੀ ਆ। ਸੋ ਉਸੇ ਤਰ੍ਹਾਂ ਦਾ ਅਸਰ ਇੱਥੇ ਵੀ ਪੈਣ ਦਾ ਅਸਰ ਖੜਾ ਕਿ ਇੱਥੇ ਵੀ CBI ED ਤਿਆਰੀ ਕਰ ਰਹੀ ਹੈ ਇਸ ਮਸਲੇ ਦੇ ਜਾਂਚ ਪੜਤਾਲ ਕਰਨ ਦੀ, ਪੁੱਛਗਿੱਛ ਕਰਨ ਦੀ। ਪਹਿਲੇ ਪੜਾਅ 'ਚ ਪੁੱਛਗਿੱਛ ਪੰਜਾਬ ਦੇ 2 ਵੱਡੇ ਅਫਸਰਾਂ ਤੋਂ, ਐਕਸਾਈਜ਼ ਨਾਲ ਜੁੜਿਆਂ ਤੋਂ ਹੋ ਚੁੱਕੀ ਆ ਤੇ ਹੁਣ ਪਤਾ ਲੱਗ ਰਿਹਾ MLA ਜਾਂ ਮੰਤਰੀਆਂ ਤੋਂ ਵੀ ਪੁੱਛਗਿੱਛ ਦੀ ਤਿਆਰੀ ਆ ਤੇ ਇਸੇ ਨੂੰ ਲੈਂਦਿਆਂ ਇਹ ਪਾਲਿਸੀ ਬਦਲਣ ਦੀ ਤਿਆਰੀ 'ਚ ਨੇ ਤਾਂ ਕਿ ਇਹਦੇ ਨਾਲ ਅਸੀਂ ਦਿਖਾਈਏ ਲਓ ਜੀ ਸ਼ਰਾਬ ਸਸਤੀ ਵੀ ਕਰਤੀ, ਉਹਦੇ ਬਾਵਜੂਦ ਵੀ ਸਾਡੀ ਆਮਦਨ ਵਧੂਗੀ ਜੀ। ਇਸ ਲਈ ਜੀ ਇੱਕ ਅਧਿਕਾਰ ਤੋੜਤਾ ਜੀ ਅਸੀਂ। ਆਪਣੇ ਹੀ 6 ਮਹੀਨੇ ਪਹਿਲਾਂ ਬਣਾਈ ਪਾਲਿਸੀ ਨੂੰ ਬਦਲ ਕੇ ਹੁਣ ਉਹਦਾ ਢੰਡੋਰਾ ਵੀ ਪਿੱਟਣਗੇ ਤੇ ਆਪਣਾ ਬਚਾਅ, ਚਮੜੀ ਬਚਾਉਣ ਦੀ ਕੋਸ਼ਿਸ਼ ਵੀ ਕਰਨਗੇ। ਜੀ ਜੀ ਜੀ।